ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੇ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਤੇ ਕੁਝ ਹੈਡਲਾਈਨ ਤੇ ਆਪਾਂ ਕਰਾਂਗੇ ਗੱਲਾਂ ਬਾਤਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਰਿਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ ਬੇਕਰਸਫੀਲਡ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਸ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਆਪਾਂ ਸੁਰਖੀਆਂ ਵੱਲ ਜਾਵਾਂਗੇ ਜੋ ਅਖਬਾਰਾਂ ਦੇ ਵਿੱਚ ਛਪੀਆਂ ਹੋਈਆਂ ਨੇ, ਅਤੇ ਉਸ ਦੇ ਵਿੱਚ ਪਹਿਲੀ ਗੱਲ ਆਪਾਂ ਕਰਦੇ ਹਾਂ ਕਿ ਜਿਸ ਤਰ੍ਹਾਂ ਪਿੱਛੇ ਜਿਹੇ ਜੋ ਹਿੰਦੁਸਤਾਨ ਦੇ ਵਿੱਚ ਹੋ ਰਿਹਾ ਆ, ਉਸ ਦੇ ਰੋਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੇ ਅਵਾਰਡ ਮੋੜੇ ਸੀਗੇ, ਸਨਮਾਨ ਮੋੜੇ ਸੀਗੇ। ਉਸ ਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਸਾਇੰਸਦਾਨ ਵੀ ਸ਼ਾਮਲ ਹੋ ਗਏ ਨੇ ਜੀ। ਪਹਿਲਾਂ ਲੇਖਕ, ਸਾਹਿਤਕਾਰ, ਫਿਰ ਫਿਲਮਕਾਰ ਤੇ ਹੁਣ ਜਿਹੜੇ ਸਾਇੰਸਦਾਨ ਨੇ ਜੀ, ਵਿਗਿਆਨੀ ਜਿਹੜੇ ਨੇ, ਉਹ ਵੀ ਜਿਹੜੇ ਜੀ ਇਸੇ ਰਾਹ ਤੁਰੇ ਨੇ ਆਪਣੇ ਸਨਮਾਨ ਜਿਹੜੇ ਆ ਜੀ ਉਹ ਮੋੜਨ ਦੇ ਵਾਸਤੇ। ਇਹਨਾਂ ਨੇ ਵੀ ਇਹ ਗੱਲ ਜਿਹੜੀ ਚੁੱਕੀ ਆ ਕਿ ਮੁਲਕ ਦੇ ਵਿੱਚ ਅਸਹਿਣਸ਼ੀਲਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹਦੇ ਉੱਤੇ ਚੁੱਪ ਜਿਹੜੀ ਆ ਜੀ ਉਹ ਬਹੁਤ ਖਤਰਨਾਕ ਹੈ। 50 ਤੋਂ ਵੱਧ ਇਤਿਹਾਸਕਾਰਾਂ ਨੇ ਇੱਕ ਸਾਂਝਾ ਜਿਹੜਾ ਦੀ ਬਿਆਨ ਜਾਰੀ ਕੀਤਾ ਜਿਹਦੇ ਕਰਕੇ ਸਰਕਾਰ ਦੇ ਵਿਰੁੱਧ ਰੋਸ ਜਿਹੜਾ ਜੀ ਉਹ ਪ੍ਰਗਟ ਕੀਤਾ ਹੈ। 53 ਇਤਿਹਾਸਕਾਰਾਂ ਦੇ ਵੱਲੋਂ ਸਹਿਮਤੀ ਨਾਲ ਜਾਰੀ ਕੀਤਾ ਗਿਆ ਇੱਕ ਸਾਂਝੇ ਬਿਆਨ ਦੇ ਉੱਤੇ ਦਸਤਖਤ ਨੇ, ਜਿਹਦੇ 'ਚ ਰੋਮਿਲਾ ਥਾਪਰ, ਇਰਫਾਨ ਹਬੀਬ, KN ਪਨੀਕਰ, ਮਿਰਦੁਲਾ ਮੁਖਰਜੀ ਵਰਗੇ ਵੱਡੇ ਨਾਮ ਜਿਹੜੇ ਜੀ ਉਹ ਸ਼ਾਮਲ ਨੇ। ਇਤਿਹਾਸਕਾਰ ਜਿਹੜੇ ਨੇ ਜੀ ਉਹਨਾਂ ਦੇ ਵੱਲੋਂ ਬਿਆਨ ਰਾਹੀਂ ਦੇਸ਼ ਦੇ ਮੌਜੂਦਾ ਮਾਹੌਲ ਨੂੰ ਬੜਾ ਜ਼ਿਆਦਾ ਦੂਸ਼ਿਤ ਦੱਸਿਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਰੋਸਾ ਪੈਦਾ ਕਰਨ ਦੇ ਵਾਸਤੇ ਕੋਈ ਬਿਆਨ ਨਾ ਦੇਣਾ, ਇਹਦਾ ਵਿਰੋਧ ਜਿਹੜਾ ਜੀ ਉਹ ਕੀਤਾ ਗਿਆ ਜੀ। ਸਰਕਾਰ ਦੇ ਵਿਰੁੱਧ ਨਾਰਾਜ਼ਗੀ ਪ੍ਰਗਟ ਕਰਦੇ ਆ 2 ਦਿਨ ਪਹਿਲਾਂ ਅਜੇ 12 ਫਿਲਮਕਾਰਾਂ ਨੇ ਵੀ ਕੌਮੀ ਪੁਰਸਕਾਰ ਵਾਪਸ ਕਰਨ ਦਾ ਫੈਸਲਾ ਕੀਤਾ ਸੀਗਾ। ਫਿਲਮਕਾਰਾਂ ਨੇ ਕਿਹਾ ਸੀਗਾ ਕਿ ਉਹ ਦੇਸ਼ ਦੇ ਵਿੱਚ ਵੱਧ ਰਹੇ ਅਸਹਿਣਸ਼ੀਲਤਾ ਦੇ ਮਾਹੌਲ ਤੋਂ ਨਾਰਾਜ਼ ਨੇ, ਜਿਹਦੇ ਕਰਕੇ ਉਹ ਪੁਰਸਕਾਰ ਜਿਹੜੇ ਨੇ ਉਹ ਸਰਕਾਰ ਨੂੰ ਵਾਪਸ ਕਰਨ ਦਾ ਉਹਨਾਂ ਨੇ ਫੈਸਲਾ ਕੀਤਾ ਤੇ ਉਹ ਪੁਣੇ ਦੇ FTI ਅਦਾਰੇ ਦੇ ਵਿਦਿਆਰਥੀਆਂ ਦੇ ਵਿਰੋਧ ਦੇ ਨਾਲ ਆਪਣੀ ਆਵਾਜ਼ ਜਿਹੜੀ ਹੈ ਜੀ ਉਹ ਜੋੜਨਾ ਚਾਹੁੰਦੇ ਨੇ। ਉੱਧਰ ਜਿਹੜਾ ਇਹ ਪਦਮ ਭੂਸ਼ਣ ਜਿਹੜਾ ਜੀ ਉਹਦੇ ਨਾਲ ਸਨਮਾਨਿਤ ਇੱਕ ਵਿਗਿਆਨੀ ਨੇ, ਪੁਸ਼ਪ ਮਿੱਤਰ ਭਾਰਗਵ, ਉਹਨੇ ਵੀ ਆਪਣਾ ਸਨਮਾਨ ਜਿਹੜਾ ਜੀ ਵਾਪਸ ਕਰਨ ਦਾ ਐਲਾਨ ਕੀਤਾ। ਉਹਨੇ ਕਿਹਾ ਕਿ NDA ਸਰਕਾਰ ਜਿਹੜੀ ਆ ਉਹ ਭਾਰਤ ਨੂੰ ਹਿੰਦੂ ਧਾਰਮਿਕ ਤਾਨਾਸ਼ਾਹੀ 'ਚ ਬਦਲਣ ਦਾ ਯਤਨ ਜਿਹੜਾ ਜੀ ਉਹ ਕਰ ਰਹੀ ਹੈ। ਉਹਦਾ ਇਹ ਕਹਿਣਾ ਕਿ ਸਾਰੇ ਲੋਕਾਂ ਨੂੰ ਉੱਠ ਕੇ ਖੜੇ ਹੋਣਾ ਚਾਹੀਦਾ ਤਾਂ ਕਿ ਇਹ ਜਿਹੜਾ ਜੀ ਸੰਭਵ ਨਾ ਹੋ ਸਕੇ। ਹੁਣ ਇਹਦੇ ਉੱਤੇ ਪ੍ਰਧਾਨ ਮੰਤਰੀ ਦੀ ਚੁੱਪੀ ਤਾਂ ਲਗਾਤਾਰ ਜਿਹੜੀ ਹੈ ਉਹ ਜਾਰੀ ਹੈ। ਇਹਦੇ ਉੱਤੇ ਅਰੁਣ ਜੇਤਲੀ ਹੋਰਾਂ ਦਾ ਜਿਹੜਾ ਬਿਆਨ ਆ ਗਿਆ ਜੀ, ਇਹ ਭਾਜਪਾ ਵਿਰੋਧੀ ਲੋਕ ਨੇ। ਹੁਣ ਅਰੁਣ ਜੇਤਲੀ ਹੋਰਾਂ ਕੋਲੇ ਪਤਾ ਨਹੀਂ ਕਿਹੜਾ ਇਹੋ ਜਿਹਾ ਮੀਟਰ ਹੈ ਜਿਹੜਾ ਉਹ ਝੱਟ ਜਿਹੜੀ ਲਾ ਕੇ ਦੇਖ ਲੈਂਦੇ ਨੇ ਕਿ ਇਹ ਭਾਜਪਾ ਵਿਰੋਧੀ ਆ। ਸਾਰੇ ਏਡੀ ਵੱਡੀ ਗਿਣਤੀ ਦੇ ਵਿੱਚ ਲੇਖਕ ਜਿਹੜੇ ਭਾਜਪਾ ਵਿਰੋਧੀ ਹੋ ਗਏ, ਇੰਨੇ ਫਿਲਮਕਾਰ ਜਿਹੜੇ ਉਹ ਭਾਜਪਾ ਵਿਰੋਧੀ ਹੋ ਗਏ, ਤੇ ਹੁਣ ਸਾਰੇ ਸਾਇੰਸਦਾਨ ਜਿਹੜੇ ਨੇ ਉਹ ਭਾਜਪਾ ਵਿਰੋਧੀ ਹੋ ਗਏ। ਇਹ ਉਹ ਵਰਗ ਹੈ ਸਾਰੇ ਦਾ ਸਾਰਾ, ਜੇ ਆਪਾਂ ਤਿੰਨਾਂ ਨੂੰ ਲਾ ਲਈਏ, ਜਿਹਨੂੰ ਬੁੱਧੀਜੀਵੀ ਵਰਗ ਜਿਹੜਾ ਜੀ ਉਹ ਕਿਹਾ ਜਾਂਦਾ ਜੀ। ਔਰ ਜੇ ਬੁੱਧੀਜੀਵੀ ਵਰਗ ਏਦਾਂ ਹੁਣ ਉੱਠ ਕੇ ਖੜਾ ਹੋਇਆ ਤਾਂ ਆਈ ਥਿੰਕ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਹੈ ਜੀ ਉਹ ਖਬਰ ਕਹੀ ਜਾ ਸਕਦੀ ਹੈ ਕਿ ਪਹਿਲਾਂ ਲੋਕ ਸੋਚਦੇ ਸਨ, ਕੁਝ ਲੋਕ ਕਿ ਲੇਖਕ ਨੇ 4 ਦਿਨ ਟੱਪਣ ਕੇ ਬਹਿ ਜਾਣਗੇ, ਮੁੜ ਕੇ ਫਿਲਮਕਾਰ ਜਾ ਜੁੜੇ ਤੇ ਲੋਕੀ ਕਹਿਣ ਲੱਗੇ ਜੀ ਇਹ ਤਾਂ ਕਹਾਣੀਆਂ ਦੇ ਵਿੱਚ ਜਿਉਂਦੇ ਨੇ। ਤੇ ਹੁਣ ਜਦੋਂ ਸਾਇੰਸਦਾਨ ਉੱਠ ਕੇ ਖੜੇ ਹੋਏ ਨੇ, ਨਿਰਸੰਦੇਹ ਇਹਦੇ ਉੱਤੇ ਕੰਪਨੀ ਤਾਂ ਜਿਹੜੀ ਹੈ ਜੀ ਉਹ ਸੈਂਟਰ ਦੀ ਸਰਕਾਰ ਨੂੰ ਛਿੜੀ ਆ, ਪਰ ਅਜੇ ਉਹ ਇਹਦੀ ਜਿਹੜੀ ਡੀਪ ਇਹਦਾ ਪੈਣ ਵਾਲਾ ਪ੍ਰਭਾਵ ਹੈ ਉਹਨੂੰ ਮੰਨਣ ਦੇ ਵਾਸਤੇ ਤਿਆਰ ਨਹੀਂ ਹੈ, ਇਹਨੂੰ ਐਕਸੈਪਟ ਕਰਨ ਦੇ ਵਾਸਤੇ ਤਿਆਰ ਨਹੀਂ ਹੈ। ਸ਼ਾਇਦ ਹੋ ਸਕਦਾ ਜੀ ਕਿ ਜੇ ਇਹੀ ਹਾਲਾਤ ਰਹੇ ਤਾਂ ਇਹ ਵਾਧਾ ਹੋਇਆ ਜਿਹੜਾ ਜੀ ਹੋਰ ਵਧੂਗਾ ਆਉਣ ਵਾਲੇ ਦਿਨਾਂ ਦੇ ਦੌਰਾਨ, ਜਿੰਨੇ ਸਨਮਾਨ ਵਾਪਸ ਕੀਤੇ ਜਾ ਰਹੇ ਨੇ। ਜੀ ਜੀ ਬਿਲਕੁਲ, ਸਰਕਾਰ ਨੂੰ ਸੋਚਣ 'ਤੇ ਮਜਬੂਰ ਜ਼ਰੂਰ ਕਰੂ। ਅਤੇ ਅੱਗੇ ਆਪਾਂ ਕਰੀਏ ਪ੍ਰੋਗਰੈਸਿਵ ਪੰਜਾਬ ਦੀ, ਆਪਾਂ 2 ਦਿਨ ਤੋਂ ਗੱਲ ਕਰਦੇ ਰਹੇ ਅਤੇ ਉਸ ਦੀ ਮੀਟਿੰਗ ਦੇ ਵਿੱਚ ਹੀ ਕਹਿੰਦੇ BJP ਦੇ ਇੱਕ ਵਿਧਾਇਕ ਨੇ ਸੁਖਬੀਰ ਬਾਦਲ ਦੀ ਠਿੱਬੀ ਲਾਈ। ਇਹ ਜਿਹੜਾ ਪ੍ਰੋਗਰੈਸਿਵ ਪੰਜਾਬ ਆ ਜੀ, ਦਾਅਵੇ ਬਹੁਤ ਵੱਡੇ ਵੱਡੇ ਇਹਦੇ ਵਿੱਚ ਕੀਤੇ ਗਏ ਜੀ, ਔਰ ਇਹ ਆਖਿਆ ਗਿਆ ਜੀ ਕਿ ਹੁਣ ਤਾਂ ਸਨਅਤੀ ਕ੍ਰਾਂਤੀ ਦੀ ਜਿਹੜੀ ਹੈ ਜੀ ਉਹ ਸ਼ੁਰੂਆਤ ਹੋ ਚੁੱਕੀ ਹੋਈ ਆ। ਅਜਿਹਾ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਆਖਿਆ ਗਿਆ ਜੀ। ਇੱਕ ਉਹਨਾਂ ਦਾ ਬੜਾ ਵਾਇਰਲ ਹੋਇਆ 1.5 ਲਾਈਨ ਦਾ ਬਿਆਨ, ਕਹਿੰਦੇ ਪੰਜਾਬ ਇੱਕੋ ਇੱਕ ਸੂਬਾ ਜਿੱਥੇ ਕਦੀ ਸਟ੍ਰਾਈਕ ਹੈ ਨਹੀਂ। ਉਹ ਕਹਿੰਦੇ ਪੰਜਾਬ ਦੀ ਡਿਕਸ਼ਨਰੀ ਦੇ ਵਿੱਚ
ਸਟ੍ਰਾਈਕ ਵਰਡ ਜਿਹੜਾ ਜੀ ਉਹ ਨਹੀਂ ਹੈਗਾ। ਹੁਣ ਇਹ ਨਹੀਂ ਪਤਾ ਜੀ ਕਿ ਇਹ ਸਟ੍ਰਾਈਕ ਜਿਹੜੀ ਆ ਜੀ ਉਹ ਕਿਹਨੂੰ ਕਹਿੰਦੇ ਨੇ, ਕਿ ਜਿਹੜਾ ਵਰਡ ਨਹੀਂ ਹੈਗਾ। ਜਾਂ ਤਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕੋਈ ਦੱਸਦਾ ਨਹੀਂ, ਜਾਂ ਉਹ ਲੋਕਾਂ ਨੂੰ ਮੂਰਖ ਸਮਝਦੇ ਨੇ। ਪੰਜਾਬ ਦੀਆਂ ਸੜਕਾਂ ਦੇ ਉੱਤੇ ਪਿਛਲੇ ਦਿਨਾਂ ਤੋਂ ਜਿਹੜੇ ਚੱਲ ਰਹੇ ਧਰਨੇ ਸੀ ਉਹ ਕੀ ਸੀਗੇ ਜੀ? ਔਰ ਉਦੋਂ ਪਹਿਲਾਂ ਜਿਹੜੇ ਬੇਰੁਜ਼ਗਾਰ ਕੁੱਟੇ ਜਾ ਰਹੇ ਨੇ ਰੋਜ਼, ਕਿਤੇ ਨਾ ਕਿਤੇ, ਕਿਤੇ ਕੁੜੀਆਂ ਦੀ ਕੁੱਟਮਾਰ, ਕਿਤੇ ਲਾਈਨਮੈਨਾਂ ਦੀ ਕੁੱਟਮਾਰ, ਉਹ ਕੀ ਹੈ ਜੀ? ਕੀ ਉਹਨੂੰ ਸਟ੍ਰਾਈਕ ਜਿਹੜਾ ਨਹੀਂ ਕਹਿੰਦੇ ਜੀ? ਤਾਂ ਉਹਨਾਂ ਦਾ ਜਿਹੜਾ ਜੀ ਇਹ ਬਿਆਨ ਵਾਇਰਲ ਕਾਫੀ ਜਿਹੜਾ ਜੀ ਹੋਇਆ, ਪਰ ਅਸਲ ਕਿਰਕਰੀ ਜਿਹੜੀ ਆ ਜੀ ਉਹ ਉਹਨਾਂ ਦੀ ਕਿਸੇ ਮੀਡੀਆ ਨੇ ਜਾਂ ਦੂਜੇ ਤੀਜੇ ਨੇ ਉਹਨਾਂ ਦੇ ਆਪਣੇ ਹੀ ਬੰਦੇ ਨੇ ਜਿਹੜੀ ਆ ਜੀ ਉਹ ਕਰ ਦਿੱਤੀ। ਮਿੱਤਲ ਨੇ ਜੀ, ਮਦਨ ਮੋਹਨ ਮਿੱਤਲ, ਜਿਨ੍ਹਾਂ ਕੋਲੇ ਇੰਡਸਟਰੀ ਦਾ ਮਹਿਕਮਾ ਹੈ, ਉਹ ਵੀ ਆ ਕੇ ਬੋਲੇ ਜੀ। ਬੋਲੇ ਐਸਾ ਬੋਲੇ ਕਿ ਕਹਿੰਦੇ ਕਿ ਜਿਹੜਾ ਨਰਿੰਦਰ ਸ਼ਰਮਾ ਤੁਸੀਂ ਖਾਸਮ ਖਾਸ ਰੱਖਿਆ, ਉਹਨੂੰ ਮੰਤਰਾਲਾ ਦੇ ਦਿਓ ਮੇਰੇ ਵਾਲਾ, ਮੈਂ ਕੁਝ ਹੋਰ ਕਰ ਲੂੰਗਾ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹ ਪੋਲੀਟੀਸ਼ੀਅਨ ਨਹੀਂ ਹੈਗੇ, ਉਹ ਇੱਕ ਬਿਜ਼ਨਸਮੈਨ ਨੇ। ਇਸ ਕਰਕੇ ਉਹਨਾਂ ਨੂੰ ਪਤਾ ਹੈ ਕਿ ਬਿਜ਼ਨਸਮੈਨ ਨੂੰ ਸਰਕਾਰ ਤੋਂ ਕਿਹੜੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ, ਤੇ ਉਹਨਾਂ ਨੇ ਆਪਣਾ ਬਿਜ਼ਨਸ ਜਿਹੜਾ ਵਧਾਉਣ ਦੇ ਵਾਸਤੇ ਇਹ ਸਾਰੀਆਂ ਚੀਜ਼ਾਂ ਦੀ ਸਰਕਾਰ ਦੇ ਵਿੱਚ ਰਹਿੰਦੀਆਂ ਹੋਇਆਂ ਲੈ ਲਈਆਂ। ਏਡੀ ਗੱਲ ਜਿਹੜੀ ਆ ਮਦਨ ਮੋਹਨ ਮਿੱਤਲ ਹੋਰਾਂ ਨੇ ਇਹਦੇ ਇਸ ਸਮਿਟ ਦੇ ਵਿੱਚ ਜਿਹੜੀ ਇਹਦੀ ਉਹ ਕੀਤੀ ਆ, ਜਿੱਥੇ ਸਾਰੇ ਦੇ ਸਾਰੇ ਇਹ ਜਿਹੜੇ ਬਿਜ਼ਨਸਮੈਨ ਨੇ ਉਹ ਆਏ ਬੈਠੇ ਸਨ। ਉਹਨਾਂ ਨੇ ਤਰੀਕੇ ਦੇ ਨਾਲ ਜਿਹੜਾ ਜੀ ਇਹ ਵੀ ਦੱਸ ਦਿੱਤਾ ਕਿ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਹੈ। ਉਹਨਾਂ ਨੇ ਕਿਹਾ ਕਿ ਲੱਗਦਾ ਨਹੀਂ ਸੀਗਾ ਕਿ ਇੱਥੇ ਇਹ ਜਿਹੜਾ ਜੀ ਜਿਹੜੇ ਪ੍ਰੋਗਰੈਸਿਵ ਪੰਜਾਬ ਹੈ ਹੋ ਸਕੂਗਾ, ਜਿੰਨਾ ਮਾਹੌਲ ਮਹੀਨੇ ਤੋਂ ਖਰਾਬ ਰਿਹਾ, ਪਰ ਕਹਿੰਦੇ ਚਲੋ ਚੰਗੀ ਗੱਲ ਹੈ ਇਹ ਹੋ ਗਿਆ। ਸੋ ਤਰੀਕੇ ਦੇ ਨਾਲ ਉਹ ਬਿਜ਼ਨਸਮੈਨਾਂ ਨੂੰ ਇਹ ਵੀ ਦੱਸ ਗਏ ਕਿ ਪੰਜਾਬ ਦਾ ਮਾਹੌਲ ਮਹੀਨੇ ਤੋਂ ਵੱਧ ਤੋਂ ਜਿਹੜਾ ਜੀ ਉਹ ਖਰਾਬ ਹੈ, ਤੇ ਇਹ ਬੱਦਲ ਜਿਹੜੇ ਉਹ ਫਿਰਦੇ ਸੀਗੇ ਕਿ ਇਹ ਹੋਊਗਾ ਜਾਂ ਨਹੀਂ ਹੋਊਗਾ। ਆਈ ਥਿੰਕ ਕਿਤੇ ਨਾ ਕਿਤੇ ਜਿਹੜੀ ਅਕਾਲੀ ਬੀਜੇਪੀ ਦੇ ਵਿਚਾਲੇ ਜਿਹੜੀ ਤਰੇੜ ਆ ਰਹੀ ਹੈ ਉਹ ਇਸ ਲੈਵਲ ਤੱਕ ਜਿਹੜੀ ਆ ਜੀ ਉਹ ਪਹੁੰਚ ਗਈ ਆ ਕਿ ਹੁਣ ਸ਼ਰੇਆਮ ਸਟੇਜਾਂ ਦੇ ਉੱਤੋਂ ਜਿਹੜਾ ਜੀ ਉਹ ਘੇਰਨ ਲੱਗੇ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ। ਸ਼ਾਇਦ ਹੋ ਸਕਦਾ ਜੀ ਕਿ ਆਉਂਦੇ ਦਿਨਾਂ ਦੇ ਦੌਰਾਨ ਅਕਾਲੀ ਦਲ ਜਿਹੜਾ ਜੀ ਉਹ ਅਵੋਇਡ ਕਰੂਗਾ ਕਿ ਬੀਜੇਪੀ ਦਾ ਕੋਈ ਨੇਤਾ ਉਹਨਾਂ ਦੀ ਸਟੇਜ ਦੇ ਉੱਤੇ ਆਵੇ। ਜੀ ਜੀ। ਤੇ ਜੇ ਅੱਗੇ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਕਿ ਕਾਫੀ ਟਾਈਮ ਤੋਂ ਇਹ ਤਰਲੋ ਮੱਚੀ ਹੋਏ ਨੇ ਕਿ ਮੈਨੂੰ ਕਿਸੇ ਨਾ ਕਿਸੇ ਤਰ੍ਹਾਂ ਉਸ ਦੀ ਕਪਤਾਨੀ ਮਿਲ ਜਾਏ। ਪੰਜਾਬ ਕਾਂਗਰਸ ਦੀ ਬੜੀਆਂ ਪਧਾੜੀਆਂ ਭਰ ਰਹੇ ਨੇ ਜੀ ਹਾਈ ਕਮਾਨ ਦੀਆਂ, ਤੇ ਬੜੇ ਕਦੀ ਡਰਾ ਕੇ ਧਮਕਾ ਕੇ ਬੜੀਆਂ ਇਹਨਾਂ ਦੀਆਂ ਕੋਸ਼ਿਸ਼ਾਂ ਆ, ਪਰ ਕਹਿੰਦੇ ਕਿ ਜੇ ਇਹਨਾਂ ਨੂੰ ਕਪਤਾਨੀ ਮਿਲੀ ਵੀ ਤਾਂ ਸ਼ਰਤਾਂ ਦੇ ਨਾਲ ਹੀ ਮਿਲੂਗੀ। ਬਿਲਕੁਲ ਜੀ। ਐਕਚੁਅਲੀ ਜਿਹੜਾ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀਆਂ ਗੇੜੀਆਂ ਜਿਹੜੀਆਂ ਦੀ ਉਹ ਚੱਲ ਰਹੀਆਂ ਨੇ ਦਿੱਲੀ ਦੇ ਵਿੱਚ, ਇੱਥੇ ਪਟਿਆਲੇ ਦੇ ਵਿੱਚ ਜਿਹੜੇ ਉਹਨਾਂ ਦੇ ਚਾਹੁਣ ਵਾਲੇ ਨੇ ਉਹ ਰੋਜ਼ ਵਿਚਾਰੇ ਜਿਹੜਾ ਜੀ ਕਿਸੇ ਨਾ ਕਿਸੇ ਢੋਲੀ ਨੂੰ ਜਿਹੜਾ ਜੀ ਉਹ ਲੈ ਕੇ ਖੜੇ ਹੁੰਦੇ ਨੇ। ਕਹਿੰਦੇ ਢੋਲੀ ਦਾ ਢੋਲ ਤਾਂ ਵੱਜਦਾ ਨੀ ਗਾ, ਤੇ ਉਹਨੂੰ ਇਹ ਕਹਿ ਦਿੱਤਾ ਜਾਂਦਾ ਸਾਈ ਉਹੀ ਰੱਖ ਲਈ, ਤੈਨੂੰ ਡੇਟ ਅਗਲੀ ਦੱਸਦੇ ਆ। ਉਹ ਵੀ ਕਹਿੰਦਾ ਜੀ ਕਿ ਸੀਜ਼ਨ ਦਾ ਟਾਈਮ ਹੈ, ਉਹਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਢੋਲ ਵਜਵਾਉਣਾ ਕਿੱਦਣ ਹੈ। ਭਰਤਿੰਦਰ ਸਿੰਘ ਚਹਿਲ ਹੋਰੀ ਇੱਥੇ ਕਾਰਾਂ ਜਿਹੜੀਆਂ ਰੋਜ਼ ਧੁਆ ਧੂ ਕੇ ਖੜੀਆਂ ਕਰਦੇ ਨੇ ਕਿ ਅੱਜ ਆ ਲਓ, ਉੱਥੋਂ ਫੈਸਲਾ ਆਉਂਦਾ ਨਹੀਂ ਪਿਆ, ਲਮਕੀ ਜਾਂਦਾ ਜੀ। ਹੁਣ ਇਹ ਪਤਾ ਲੱਗਾ ਕਿ ਜਿਹੜੀ ਹਾਈ ਕਮਾਂਡ ਹੈ ਉਹ ਸਿੱਧਮ ਸਿੱਧੀ ਜਿਹੜਾ ਜੀ ਸਾਰਾ ਕੁਝ ਪੂਰੀ ਪਾਵਰ ਜਿਹੜੀ ਆ ਉਹ ਕਪਤਾਨ ਨੂੰ ਨਹੀਂ ਦੇਣਾ ਚਾਹੁੰਦੀ। ਉਹ ਇਹ ਸਮਝਦੀ ਹੈ ਕਿ ਇਹਦੇ ਵਾਸਤੇ ਜੇ ਪੂਰੀ ਕਪਤਾਨੀ ਜਿਹੜੀ ਉਹਨਾਂ ਨੂੰ ਦੇਤੀ ਤੇ ਇਹ ਜਿਹੜਾ ਜੀ ਕੱਲ ਨੂੰ ਅੱਖਾਂ ਨਾਲ ਜਿਹੜੀਆਂ ਜੀ ਵਿਖਾਉਣ। ਇਸ ਕਰਕੇ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ 2 ਸੀਨੀਅਰ ਆਗੂ ਨੇ ਉਹ ਕਮੇਟੀ ਦੇ ਨਾਲ 2 ਵਰਕਿੰਗ ਪ੍ਰਧਾਨ ਜਿਹੜੇ ਉਹ ਲਾਏ ਜਾਣ ਦੀ ਤਜਵੀਜ਼ ਜਿਹੜੀ ਹੈ ਜੀ ਉਹ ਬਣਾਈ ਗਈ ਹੈ। ਇਹ ਵੀ ਕਿਹਾ ਜਾ ਰਿਹਾ ਜੀ ਕਿ ਕਾਂਗਰਸ ਹਾਈ ਕਮਾਂਡ ਕੋ ਬਹੁਤੀ ਕਾਹਲੀ ਦੇ ਵਿੱਚ ਨਹੀਂ ਗਈ ਕਿ ਅੱਜ ਜਾਂ ਕੱਲ ਦੌਲੋ ਜਿਹੜੀ ਹੈ ਜੀ ਕਪਤਾਨੀ ਦੇ ਦਿਓ ਤੇ ਮੁੜ ਕੇ ਉਸ ਤੋਂ ਬਾਅਦ ਦੇਖਾਂਗੇ। ਉਹ ਫੂਕ ਕੇ ਪੈਰ ਜਿਹੜਾ ਜੀ ਇਸ ਮਸਲੇ ਦੇ ਉੱਤੇ ਰੱਖ ਰਹੀ ਹੈ। ਉਹ ਇਹ ਵੀ ਸੋਚਦੀ ਹੈ ਕਿ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਆਈਆਂ, ਟਿਕਟਾਂ ਦੀ ਵੰਡ ਵਾਲੇ ਮਾਮਲੇ ਦੇ ਉੱਤੇ ਕਿਤੇ ਖੁੱਲ੍ਹ ਨਾ ਦੇ ਦਿੱਤੀ ਜਾਵੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ, ਤਾਂ ਕਿ ਉਹ ਆਪਣੇ ਬੰਦਿਆਂ ਨੂੰ ਟਿਕਟਾਂ ਦੇ ਲੈਣ। ਇਸ ਕਰਕੇ ਉਹ ਇਹਦੇ ਉੱਤੇ ਵੀ ਜਿੰਦਾ ਕੁੰਡਾ ਜਿਹੜਾ ਜੀ ਉਹ ਰੱਖਣਾ ਚਾਹੁੰਦੇ ਨੇ। ਹੁਣ ਜਿੰਨੇ ਜਿੰਦੇ ਕੁੰਡੇ ਲਾ ਕੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਕਪਤਾਨੀ ਦਿੱਤੀ ਜਾ ਰਹੀ ਹੈ, ਸਵਾਲ ਇਹ ਵੀ ਹੋਊਗਾ ਕਿ ਕੀ ਕੈਪਟਨ ਅਮਰਿੰਦਰ ਸਿੰਘ ਹੋਰੀ ਇੰਨੀਆਂ ਸ਼ਰਤਾਂ ਦੇ ਨਾਲ ਜਿਹੜਾ ਜੀ ਇਹ ਕਪਤਾਨੀ ਜਿਹੜੀ ਆ ਉਹ ਸਵੀਕਾਰ ਕਰ ਲੈਣਗੇ। ਇਹ ਤਾਂ ਕਿਹਾ ਜਾ ਰਿਹਾ ਜੀ ਕਿ ਉਹਨਾਂ ਨੂੰ ਪ੍ਰਧਾਨ ਤਾਂ ਬਣਾਉਣ ਦੀ ਤਕਰੀਬਨ ਇਹ ਗੱਲ ਸਿਰੇ ਲੱਗ ਗਈ ਹੈ ਕਿ ਪ੍ਰਧਾਨ ਉਹਨਾਂ ਨੂੰ ਬਣਾਇਆ ਜਾਊਗਾ, ਪਰ ਜਿਹੜੀਆਂ ਸ਼ਰਤਾਂ ਨੇ ਉਹ ਡੇ ਬਾਈ ਡੇ ਇਹਦੇ ਉੱਤੇ ਜਿਹੜਾ ਜੀ ਉਹ ਵੱਧ ਤੋਂ ਵੱਧ ਕੰਮ ਕੀਤਾ ਜਾ ਰਿਹਾ ਕਿ ਇਹ ਸ਼ਰਤਾਂ ਦੇ ਤਹਿਤ ਜਿਹੜੀ ਆ ਜੀ ਉਹ ਪ੍ਰਧਾਨਗੀ ਮਿਲੂਗੀ, ਬਿਨਾਂ ਸ਼ਰਤਾਂ ਤੋਂ ਨਹੀਂ। ਹੁਣ ਹੋ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਵੀ ਇੱਕ ਨਵਾਂ ਜਿਹੜਾ ਲੰਚ ਜਾਂ ਫਿਰ ਕੋਈ ਬ੍ਰੇਕਫਾਸਟ ਦੇ ਉੱਤੇ ਸੱਦਣ ਆਪਣੇ ਨੇਤਾ ਤੇ ਉਹਨਾਂ ਨੂੰ ਪੁੱਛਣ ਕਿ ਇਹਨਾਂ ਸ਼ਰਤਾਂ ਦੇ ਤਹਿਤ ਜਿਹੜੀ ਆ ਜੀ ਉਹ ਪ੍ਰਧਾਨਗੀ ਲੈਣੀ ਹੈ ਜਾਂ ਨਹੀਂ। ਸੋ ਮਾਮਲਾ ਜਿਵੇਂ ਕਿਹਾ ਜਾ ਰਿਹਾ ਸੀ ਕਿ ਅੱਜ ਨਿਬੜਿਆ ਕੱਲ ਨਿਬੜਿਆ, ਲੱਗਦਾ ਨਹੀਂ ਅਜੇ ਜਿਹੜਾ ਜੀ ਇਹ ਨਿਬੜ ਸਕੂਗਾ ਛੇਤੀ ਕੀਤੇ।
ਜੀ। ਤੇ ਅੱਗੇ ਜੀ ਗੱਲ ਕਰੀਏ, ਜਿਹੜਾ ਕਾਫੀ ਭਖਿਆ ਹੋਇਆ ਮਸਲਾ ਆ, ਦੋ ਭਰਾਵਾਂ ਨੂੰ ਬਸ ਝੂਠਾ ਕੇਸ ਬਣਾ ਕੇ ਫੜ ਲਿਆ ਗਿਆ, ਉਹਨਾਂ ਦੀ ਗ੍ਰਿਫਤਾਰੀ ਆ, ਉਸ ਦੇ ਵਿੱਚ ਜਿਹੜੀਆਂ ਸਰਕਾਰ ਦੀਆਂ ਮੁਸ਼ਕਲਾਂ ਆ ਉਹ ਵੱਧਦੀਆਂ ਤੋਂ ਵੱਧਦੀਆਂ ਜਾ ਰਹੀਆਂ। ਬਿਲਕੁਲ ਜੀ, ਪੰਜਾਬ ਦੇ ਵਿੱਚ ਐਕਚੁਅਲੀ ਜਿਹੜੇ ਲੋਕ ਰੋਹ ਹੈ ਜੀ ਉਹ ਡੇ ਬਾਈ ਡੇ ਜਿਹੜਾ ਜੀ ਉਹ ਤਕੜਾ ਹੋਈ ਜਾਂਦਾ। ਬੇਸ਼ੱਕ ਕੁਝ ਲੋਕ ਇਹ ਕਹਿਣ ਕਿ ਸਾਰਾ ਕੁਝ ਜਿਹੜਾ ਜੀ ਖਤਮ ਹੋ ਗਿਆ। ਦਰਬਾਰਾ ਸਿੰਘ ਗੁਰੂ ਵਾਲਾ ਕਲਿੱਪ ਦੇਖਿਆ ਹੋਣਾ ਤੁਸੀਂ ਕਿ ਉਹਨੂੰ ਕਿਹੜੇ ਤਰੀਕੇ ਦੇ ਨਾਲ ਆਮ ਕਿਸਾਨ ਜਿਹੜੇ ਆ ਉਹ ਘੇਰ ਰਹੇ ਆ। ਇਹ ਅਵੇਅਰਨੈਸ ਹੈ ਜਿਹਦੇ ਵਿੱਚ ਉਹਨੂੰ ਪੁੱਛਦੇ ਨੇ ਕਿ ਤੂੰ 9 ਗੱਡੀਆਂ ਨਾਲ ਜਿਹੜਾ ਜੀ ਉਹ ਲੈ ਕੇ ਕਿਵੇਂ ਫਿਰ ਰਿਹਾ। ਇਹ ਜਿਹੜੇ ਪੁਲਿਸ ਮੁਲਾਜ਼ਮ ਨਾਲ ਲਈ ਫਿਰਦਾ, ਇਹਨਾਂ ਨੂੰ ਥਾਣੇ ਦੇ ਵਿੱਚ ਕਿਉਂ ਨਹੀਂ ਕੰਮ ਦੇ ਵਾਸਤੇ ਲਾਇਆ ਜਾ ਰਿਹਾ, ਜਿੱਥੇ ਕਿ ਲੋਕ ਖੱਜਲ ਜਿਹੜਾ ਜੀ ਉਹ ਹੋ ਰਹੇ ਨੇ। ਜਵਾਬ ਹੈ ਨਹੀਂ ਉਹਦੇ ਕੋਲੇ ਕੋਈ। ਹਰਮੀਤ ਸਿੰਘ ਸੰਧੂ ਜਿਹੜਾ ਜੀ ਉਹਨੂੰ ਘੇਰਿਆ ਲੋਕਾਂ ਨੇ। ਦਿਆਲ ਸਿੰਘ ਕੋਟਵਾਲੀ ਦਾ ਘਰ ਜਿਹੜਾ ਜੀ ਉਹ ਘੇਰਿਆ ਲੋਕਾਂ ਨੇ ਜਾ ਕੇ। ਔਰ ਜਿਹੜੀਆਂ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਜਿਹੜੀਆਂ ਘਟਨਾਵਾਂ ਸੀਗੀਆਂ ਜੀ ਉਹ ਉਹਨਾਂ ਦੇ ਵਿੱਚ ਜਿਹੜਾ ਜੀ ਉਦੋਂ ਬਾਅਦ ਲੋਕ ਇਹ ਸੜਕਾਂ ਦੇ ਉੱਤੇ ਆਏ। ਜਿਹੜੇ ਦੋ ਮੁੰਡੇ, ਜਿਹੜੇ ਦੋ ਭਰਾ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ, ਉਹਨੂੰ ਲੈ ਕੇ ਲੋਕਾਂ ਦੇ ਵਿੱਚ ਜਿਹੜਾ ਜੀ ਉਹ ਰੋਸ ਡੇ ਬਾਈ ਡੇ ਵੱਧ ਰਿਹਾ। ਔਰ ਸਰਕਾਰ ਜਿਹੜੀ ਹੈ ਜੀ ਬੁਰੇ ਤਰੀਕੇ ਦੇ ਨਾਲ ਇਸ ਮਸਲੇ ਦੇ ਉੱਤੇ ਫਸੀ ਹੋਈ ਹੈ। ਮੈਂ ਪਹਿਲਾਂ ਵੀ ਸਾਂਝਾ ਕੀਤਾ ਸੀਗਾ ਕਿ ਇੱਕ ਵਾਰੀ ਇਹ ਫੈਸਲਾ ਹੋ ਗਿਆ ਸੀਗਾ ਕਿ ਇਹਨਾਂ ਮੁੰਡਿਆਂ ਨੂੰ ਰਿਹਾ ਕਰ ਦਿੱਤਾ ਜਾਵੇ, ਪਰ ਕੁਝ ਸੀਨੀਅਰ ਪੁਲਿਸ ਵਾਲੇ ਜਿਹੜੇ ਜੀ ਉਹ ਅੜ ਗਏ ਇਸ ਗੱਲ ਦੇ ਉੱਤੇ। ਇਉਂ ਜਿਹੜਾ ਜੀ ਉਹਨਾਂ ਦੀ ਕਿਰਕਰੀ ਹੋਊਗੀ। ਹੁਣ ਵਿਚਲਾ ਰਾਹ ਜਿਹੜਾ ਜੀ ਉਹ ਲੱਭਿਆ ਜਾ ਰਿਹਾ ਲਾਈ ਡਿਟੈਕਟਰ ਟੈਸਟ ਦਾ, ਕਿ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਇਹ ਜਿਹੜਾ ਜੀ ਉਹ ਹੋਊਗਾ, ਇਹ ਐਨੀ ਟਾਈਮ ਜਿਹੜਾ ਹੋ ਸਕਦਾ ਹੈ ਤੇ ਉਸ ਤੋਂ ਬਾਅਦ ਇਹਨਾਂ ਮੁੰਡਿਆਂ ਦੀ ਜਿਹੜੀ ਹੈ ਜੀ ਉਹ ਰਿਹਾਈ ਹੋ ਸਕਦੀ ਹੈ। ਸਰਕਾਰ ਜਿਹੜੀ ਹੈ ਜੀ ਉਹ ਸਮਝਦੀ ਹੈ ਕਿ ਇਹ ਗ੍ਰਿਫਤਾਰੀਆਂ ਕਰਕੇ ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਨੇ ਸਰਕਾਰ ਨੂੰ ਜਿਹੜਾ ਜੀ ਉਹ ਪ੍ਰਿੱਕੀ ਦੇ ਵਿੱਚ ਫਸਾਇਆ, ਕਿਉਂਕਿ ਉਹਨਾਂ ਕੋਲੇ ਕੋਈ ਸਬੂਤ ਵਗੈਰਾ ਤਾਂ ਹੈ ਨਹੀਂ ਗਾ। ਜੇ ਹੁੰਦੇ ਤਾਂ ਅਦਾਲਤ ਦੇ ਵਿੱਚ ਲਿਆ ਕੇ ਉਹਨਾਂ ਨੇ ਢੇਰ ਲਾ ਦੇਣੇ ਸੀਗੇ ਸਬੂਤਾਂ ਦੇ। ਉਹੀ ਦੋ ਕਾਲਾਂ ਜਿਹੜੀਆਂ ਜੀ ਉਹ ਲਈ ਫਿਰਦੀ ਆ ਪੁਲਿਸ, ਆਸਟ੍ਰੇਲੀਆ ਵਾਲੀ ਤੇ ਦੁਬਈ ਵਾਲੀ, ਜਦੋਂ ਕਿ ਉਹਨਾਂ ਕਾਲਾਂ ਦੀ ਅਸਲੀਅਤ ਜਿਹੜੀ ਹੈ ਜੀ ਉਹ ਸਾਹਮਣੇ ਆ ਚੁੱਕੀ ਹੋਈ ਹੈ ਜੀ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਸੀਨੀਅਰ ਆਗੂ ਨੇ ਅਕਾਲੀ ਦਲ ਦੇ, ਉਹ ਵੀ ਹੁਣ ਜਿਹੜੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਜਿਹੜਾ ਜੀ ਉਹ ਸਾਫ਼ ਉਹਨਾਂ ਨੇ ਕਹਿ ਦਿੱਤਾ ਕਿ ਜਿੰਨੀ ਦੇਰ ਤੱਕ ਇਹਨਾਂ ਮੁੰਡਿਆਂ ਦੀ ਰਿਹਾਈ ਨਹੀਂ ਹੁੰਦੀ, ਦੋਵਾਂ ਭਰਾਵਾਂ ਦੀ, ਉਨੀ ਦੇਰ ਤੱਕ ਸਾਡਾ ਸੜਕਾਂ ਦੇ ਉੱਤੇ ਨਿਕਲਣਾ ਔਖਾ। ਜਿਹਦੇ ਕਰਕੇ ਹੁਣ ਵਿਚਲਾ ਰਾਹ ਜਿਹੜਾ ਜੀ ਕੋਈ ਨਾ ਕੋਈ ਲੱਭਿਆ ਜਾ ਰਿਹਾ। ਆਈ ਥਿੰਕ ਜਿਹੜਾ ਪ੍ਰੈਸ਼ਰ ਬਿਲਡ ਹੋਇਆ ਸੋਸ਼ਲ ਮੀਡੀਆ ਦੇ ਉੱਤੇ, ਮੈਂ ਇਸ ਵੀਡੀਓ ਦੇ ਰਾਹੀਂ ਜ਼ਰੂਰ ਜਿਹੜਾ ਜੀ ਕਹਿਣਾ ਚਾਹੁੰਦਾ, ਜਿੰਨੇ ਵੀ ਲੋਕ ਸੋਸ਼ਲ ਮੀਡੀਆ ਦੇ ਉੱਤੇ ਨੇ, ਦਬਾਓ ਜਿਹੜਾ ਜੀ ਉਹ ਢਿੱਲਾ ਨਾ ਪਵੇ, ਬਣਾ ਕੇ ਰੱਖੋ ਤਾਂ ਕਿ ਇਹ ਜਿਹੜੇ ਬੇਕਸੂਰ ਫੜੇ ਨੇ ਦੋਨੋਂ ਭਰਾ, ਇਹਨਾਂ ਦੀ ਰਿਹਾਈ ਤੱਕ ਜਿਹੜਾ ਜੀ ਇਹ ਦਬਾਓ ਬਣਿਆ ਰਹੇ ਜੀ। ਉਹਦੇ ਵਾਸਤੇ ਜਿਹੜੀਆਂ ਜਥੇਬੰਦੀਆਂ ਬਹਿ ਗਈਆਂ, ਉੱਠ ਖੜੀਆਂ, ਉਹਨਾਂ ਵੱਲ ਬੇਸ਼ੱਕ ਬਹੁਤਾ ਨਾ ਦੇਖੋ, ਆਪਣੇ ਆਪਣੇ ਤੌਰ ਦੇ ਉੱਤੇ ਜਿਹੜੀ ਹੈ ਜੀ ਉਹ ਸਰਗਰਮੀ ਜਿਹੜੀ ਆ ਉਹ ਜਾਰੀ ਰੱਖੋ, ਬਿਲਕੁਲ ਜਿਹੜਾ ਜੀ ਪੇਸ਼ੈਂਸ ਦੇ ਨਾਲ ਔਰ ਸੰਜਮ ਦੇ ਵਿੱਚ ਰਹਿ ਕੇ। ਜੀ ਜੀ ਜੀ, ਬਿਲਕੁਲ ਬਹੁਤ ਜ਼ਰੂਰੀ ਆ ਕਿ ਬੇਦੋਸ਼ੀਆਂ ਨੂੰ ਛਡਾਉਣਾ। ਤੇ ਅੱਗੇ ਆਪਾਂ ਜੀ ਨੀਂਹ ਪੱਥਰ ਬੜੇ ਦੇਖਦੇ ਹਾਂ ਪੰਜਾਬ ਦੇ ਵਿੱਚ ਕਿ ਉਹ ਉੱਥੇ ਨੀਂਹ ਪੱਥਰ ਰੱਖਿਆ ਗਿਆ, ਪਰ ਉਸ ਦੇ ਨਾਲ ਜੇ ਦੇਖੀਏ ਕਿ 40 ਸਾਲਾਂ ਬਾਅਦ ਵੀ ਸੰਤ ਫਤਿਹ ਸਿੰਘ ਦੀ ਯਾਦਗਾਰੀ ਨਹੀਂ ਬਣੀ। ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਪਟਿਆਲਾ ਦੇ ਵਿੱਚ ਜਿਹੜਾ ਜਾਣਾ ਸੀਗਾ, ਬਠਿੰਡੇ ਦੇ ਨੇੜੇ, ਲੱਗਦਾ ਨੀਗਾ ਜੀ ਕਿ ਉਹ ਆਉਣਗੇ। ਇਹ ਕੈਂਸਲ ਹੀ ਹੈ ਤਕਰੀਬਨ, ਕਿਉਂਕਿ ਲੋਕ ਰੋਹ ਦੇ ਵਿੱਚ ਕਿਹੜਾ ਆਵੇ। ਉਂਝ ਵੀ ਮੁੱਖ ਮੰਤਰੀ ਜਿਹੜੇ ਨੇ ਪ੍ਰਕਾਸ਼ ਸਿੰਘ ਬਾਦਲ ਹੋਰੀ, ਉਹ ਤਾਂ ਕਹਿੰਦੇ ਕੀੜੀ ਵੀ ਤੁਰੀ ਜਾਂਦੀ ਦੇਖ ਲੈਂਦੇ ਨੇ, ਤੇ ਉਹਨਾਂ ਨੂੰ ਇੰਨੇ ਲੋਕ ਜਿਹੜੇ ਸੜਕਾਂ ਤੇ ਦੀਂਦੇ ਨੇ, ਇਸ ਕਰਕੇ ਮੇਰਾ ਨਹੀਂ ਖਿਆਲ ਉਹ ਆਉਣਗੇ। ਅੱਜ ਇਹਨਾਂ ਦੀ ਜਿਹੜੀ ਦਿਨ ਸੀਗਾ ਜੀ ਉਹ ਮਨਾਇਆ ਜਾਣਾ ਸੀਗਾ, ਔਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਸੰਤ ਫਤਿਹ ਸਿੰਘ ਮਾਰਗ ਵੀ ਐਲਾਨ ਕੀਤਾ ਸੀਗਾ, ਉਹ ਵੀ ਅੱਜ ਤੱਕ ਜਿਹੜਾ ਜੀ ਉਹ ਬਣ ਨਹੀਂ ਸਕਿਆ ਜੀ। ਔਰ ਬਦਿਆਲੇ ਦੇ ਵਿੱਚ ਅੱਜ ਇਹ ਕਿਹਾ ਜਾ ਰਿਹਾ ਜੀ ਕਿ ਦਲਜੀਤ ਸਿੰਘ ਚੀਮਾ, ਸੁਰਜੀਤ ਸਿੰਘ ਰਖੜਾ, ਜਨਮੇਜਾ ਸਿੰਘ ਸੇਖੋਂ ਜਿਹੜੇ ਆ ਜੀ ਉਹ ਪਹੁੰਚ ਰਹੇ ਨੇ। ਹੁਣ ਲੋਕ ਵੀ ਉਮੀਦ ਆ ਜੀ ਕਿ ਉੱਥੇ ਪਹੁੰਚਣਗੇ ਤੇ ਦੇਖਦੇ ਆ ਲੋਕ ਜਿਹੜਾ ਜੀ ਉਹ ਕੀ ਕਰਦੇ ਨੇ। ਪਰ ਸੰਤ ਫਤਿਹ ਸਿੰਘ ਹੋਰਾਂ ਦੇ 40 ਸਾਲ ਜਿਹੜਾ ਜੀ ਉਹ ਬੀਤ ਜਾਣ ਤੋਂ ਬਾਅਦ ਅਜੇ ਤੱਕ ਜਿਹੜੇ ਉਹ ਨੋਟੀਫਿਕੇਸ਼ਨ ਹੀ ਜਾਰੀ ਹੋਏ ਨੇ, ਉਹਨਾਂ ਦੀ ਕੋਈ ਯਾਦਗਾਰ ਜਿਹੜੀ ਹੈ ਜੀ ਉਹ ਨਹੀਂ ਬਣ ਸਕੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਈ ਵਾਰ ਪਹਿਲਾਂ ਬਰਸੀ ਸਮਾਰੋਹਾਂ ਦੇ ਉੱਤੇ ਐਲਾਨ ਕੀਤਾ ਸੀਗਾ ਕਿ ਸੰਤ ਫਤਿਹ ਸਿੰਘ ਹੋਰਾਂ ਦੀ ਬਰਸੀ ਪੱਕੇ ਤੌਰ ਦੇ ਉੱਤੇ 30 ਅਕਤੂਬਰ ਨੂੰ ਮਨਾਈ ਜਾਇਆ ਕਰੂਗੀ। ਨੋਟੀਫਿਕੇਸ਼ਨ ਵੀ ਜਾਰੀ ਕੀਤਾ ਜਾਊਗਾ ਜੀ। ਨਾ ਤਾਂ ਨੋਟੀਫਿਕੇਸ਼ਨ ਜਾਰੀ ਹੋ ਸਕਿਆ ਔਰ ਨਾ ਜਿਹੜੀ ਹੈ ਜੀ ਉਹਨਾਂ ਦੀ ਕੋਈ ਯਾਦਗਾਰ ਜਿਹੜੀ ਹੈ ਜੀ ਉਹ ਬਣਾਈ ਜਾ ਸਕੀ। ਹੁਣ ਜਿਹੜੇ ਜਨਮੇਜਾ ਸਿੰਘ ਸੇਖੋਂ ਨੇ ਉਹ ਕਹੀ ਜਾਂਦੇ ਨੇ ਛੇਤੀ ਨੋਟੀਫਿਕੇਸ਼ਨ ਜਿਹੜਾ ਜੀ ਉਹ ਜਾਰੀ ਹੋ ਜਾਊਗਾ। ਯਾਦਗਾਰ ਤਾਂ ਬਹੁਤ ਦੂਰ ਦੀ ਗੱਲ ਹੈ ਜੀ।
ਨੋਟੀਫਿਕੇਸ਼ਨ ਵੀ ਜਿਹੜਾ ਜੀ ਉਹ ਜਾਰੀ ਨਹੀਂ ਸਰਕਾਰ ਕਰ ਸਕੀ। ਤੁਸੀਂ ਬਸ ਇਹੀ ਅੰਦਾਜ਼ਾ ਲਾ ਸਕਦੇ ਹੋ ਜੀ ਕਿ ਹਰ ਸਾਲ ਜਿਹੜਾ ਜੀ ਉਹਨਾਂ ਨੂੰ ਯਾਦ ਆ ਜਾਂਦੀ ਹੈ, ਉੱਥੇ ਜਾਂਦੇ ਨੇ, ਭਾਸ਼ਣ ਕੀਤਾ। ਇਸ ਵਾਰੀ ਤਾਂ ਵਿਚਾਰੇ ਭਾਸ਼ਣ ਵੀ ਜਿਹੜਾ ਜੀ ਉਹ ਕਰਨ ਜੋਗੇ ਨਹੀਂ ਰਹੇ ਜੀ। ਸੋ ਯਾਦਗਾਰ ਜਿਹੜੀ ਆ ਉਹ ਕਿਹਨੇ ਬਣਾਉਣੀ ਸੀ? ਜੀ ਜੀ। ਤੇ ਅੱਗੇ ਆਪਾਂ ਜੀ ਜਿਸ ਤਰ੍ਹਾਂ ਬਾਦਲ ਦੀ ਕੋਠੀ ਦਾ ਘਿਰਾਓ ਕਰਨਾ ਪ੍ਰਚਾਰਕਾਂ ਨੇ, ਅੱਜ ਜਾਣਗੇ ਖੂਨ ਦਾ ਪਿਆਲਾ ਲੈ ਕੇ। ਜੀ ਇਹ ਜਿਹੜਾ ਜੀ ਫਤਿਹਗੜ੍ਹ ਸਾਹਿਬ ਤੋਂ ਇਹ ਜਿਹੜੇ ਪ੍ਰਚਾਰਕ ਨੇ ਉਹ ਤੁਰਨਗੇ ਔਰ ਜਾਣਗੇ ਜੀ ਇਹ ਚੰਡੀਗੜ੍ਹ ਵੱਲ ਨੂੰ। ਹੁਣ ਜਿਹੜਾ ਜੀ ਜਿਹੜੇ ਰਣਜੀਤ ਸਿੰਘ ਢੱਡਰੀਆਂ ਵਾਲਾ ਉਹਨੇ ਇਹ ਗੱਲ ਆਖੀ ਹੈ ਜੀ ਕਿ ਇਹਦੇ ਵਿੱਚ ਜਿਹੜੀ ਸੰਗਤ ਹੈ ਉਹ ਨਾ ਸ਼ਾਮਲ ਹੋਵੇ। ਭਾਵ ਕਿ ਉਹਨਾਂ ਨੇ ਕਿਹਾ ਕਿ ਸਿਰਫ ਪ੍ਰਚਾਰਕ ਜਿਹੜੇ ਨੇ ਉਹ ਜਾਣਗੇ, ਕਿਉਂਕਿ ਸ਼ਾਇਦ ਇਸ ਕਰਕੇ ਉਹ ਇਹ ਕਹਿ ਰਹੇ ਨੇ ਕਿ ਸੰਗਤ ਜੇ ਇਹਦੇ ਵਿੱਚ ਸ਼ਾਮਲ ਹੁੰਦੀ ਆ ਤਾਂ ਰਸ਼ ਜਿਹੜਾ ਜੀ ਉਹ ਪੈ ਸਕਦਾ। ਹੁਣ ਉਹਨਾਂ ਦੇ ਬਿਆਨ ਦੇ ਉੱਤੇ, ਉਹਨਾਂ ਦੇ ਕਹੇ ਦੇ ਉੱਤੇ ਸੰਗਤ ਰੁਕਦੀ ਆ, ਇਹ ਜਿਹੜਾ ਜੀ ਥੋੜਾ ਜਿਹਾ ਵੇਖਣ ਵਾਲੀ ਗੱਲ ਹੋਊਗੀ। ਤੇ ਜਦੋਂ ਇਹ ਸਿੱਖ ਪ੍ਰਚਾਰਕ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਮਾਮਲੇ ਦੇ ਵਿੱਚ ਔਰ ਜਿਹੜੇ 2 ਨੌਜਵਾਨਾਂ ਨੂੰ ਗੋਲੀ ਮਾਰੀ ਗਈ ਸੀ ਸ਼ਾਂਤਮਈ ਧਰਨੇ ਦੇ ਉੱਤੇ, ਉਸ ਮਾਮਲੇ ਦੇ ਵਿੱਚ ਜਦੋਂ ਮੁੱਖ ਮੰਤਰੀ ਦੇ ਘਰ ਵੱਲ ਨੂੰ ਜਾਣਗੇ ਤਾਂ ਉਹਨਾਂ ਨੂੰ ਕਿੱਥੇ ਕੁ ਰੋਕਿਆ ਜਾਂਦਾ, ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਸਵਾਲ ਰਹੂਗਾ। ਜਦੋਂ ਇੱਥੇ ਇਹ ਧਰਨੇ ਦੇ ਉੱਤੇ ਸ਼ਾਂਤਮਈ ਤੇ ਬੈਠੇ ਸਨ ਤੇ ਉਦੋਂ ਪੰਥਪ੍ਰੀਤ ਸਿੰਘ ਤੇ ਬਾਕੀ ਜਿਹੜੇ ਪ੍ਰਚਾਰਕ ਸਨ ਉਹਨਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਸੀ, ਉਦੋਂ ਹੀ ਸਾਰਾ ਰੋਹ ਜਿਹੜਾ ਉਹ ਸੜਕਾਂ ਦੇ ਉੱਤੇ ਨਿਕਲਿਆ। ਅੱਜ ਜਿਹੜੀ ਸਰਕਾਰ ਦੇ ਵਾਸਤੇ, ਪੁਲਿਸ ਦੇ ਵਾਸਤੇ ਇੱਕ ਬਹੁਤ ਜਿਹੜਾ ਜੀ ਦਿਨ ਰਹੂਗਾ ਅਹਿਮ ਇਸ ਪੱਖੋਂ ਕਿ ਉਹ ਇਸ ਸਾਰੀ ਸਥਿਤੀ ਨੂੰ ਟੈਕਲ ਕਿਵੇਂ ਕਰਦੀ ਹੈ। ਜੇ ਤਾਂ ਉਹ ਜਾਣ ਦਿੰਦੀ ਹੈ ਤਾਂ ਫਿਰ ਕੀ ਜਿਹੜੀ ਚੰਡੀਗੜ੍ਹ ਦੀ ਪੁਲਿਸ ਆ ਉਹ ਰੋਕੂਗੀ ਚੰਡੀਗੜ੍ਹ ਦੇ ਵਿੱਚ ਔਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਕੋਠੀ ਵੱਲ ਨਹੀਂ ਜਾਣ ਦੇਊਗੀ? ਜੇ ਇਹ ਇਕੱਲੇ ਸਿੱਖ ਪ੍ਰਚਾਰਕ ਜਿਹੜੇ ਜਾਂਦੇ ਨੇ ਕੁਛ, ਤਾਂ ਕੀ ਪ੍ਰਕਾਸ਼ ਸਿੰਘ ਬਾਦਲ ਹੋਰੀ ਅੱਗੋਂ ਉਹਨਾਂ ਨੂੰ ਮਿਲ ਲੈਣਗੇ? ਔਰ ਜੇ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਦੀ ਆ ਤਾਂ ਕੀ ਲੋਕ ਰੋਹ ਜਿਹੜਾ ਜੀ ਉਹ ਫੇਰ ਭੜਕ ਉੱਠੂਗਾ ਜੀ? ਇਹ ਸਾਰੇ ਦੇ ਸਾਰੇ ਸਵਾਲ ਨੇ ਜਿਹੜੇ ਬੜੇ ਅਹਿਮ ਨੇ ਅੱਜ ਦੇ ਦਿਨ ਦੇ ਵਾਸਤੇ। ਸਮਿਟ ਤਾਂ ਹੋ ਗਿਆ ਸਮਾਪਤ ਤੇ ਅੱਜ ਜਿਹੜਾ ਜੀ ਆਹ ਸਮਿਟ ਜਿਹੜਾ ਸ਼ੁਰੂ ਹੋਣਾ ਨਾ ਜੀ, ਇਹ ਵੇਖਣ ਵਾਲਾ ਹੋਊਗਾ ਖਾਸ ਤੌਰ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਵਾਸਤੇ। ਔਰ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਪ੍ਰੋਗਰਾਮ ਦਿੱਤੇ ਸੀਗੇ ਬਰਗਾੜੀ ਦੇ ਵਿੱਚ, ਬਹਿਬਲ ਕਲਾਂ ਦੇ ਵਿੱਚ, ਉਹ ਪ੍ਰੋਗਰਾਮਾਂ ਦੀ ਇਹ ਸ਼ੁਰੂਆਤ ਜਿਹੜੀ ਆ ਜੀ ਉਹ ਹੋਊਗੀ, ਬੜੀ ਅਹਿਮ ਰਹੂਗੀ। ਔਰ ਅੱਜ ਬਹੁਤਾ ਕੁਝ ਜਿਹੜਾ ਜੀ ਉਹ ਕਲੀਅਰ ਹੋ ਜਾਊਗਾ ਕਿ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਿੰਨਾ ਕੁ ਦਮਖਮ ਹੈ ਜੀ। ਜੀ ਤੇ ਜੀ ਅੱਗੇ ਆਪਾਂ ਜੇ ਪ੍ਰਕਾਸ਼ ਪੁਰਬ ਦੀ ਗੱਲ ਕਰੀਏ ਜੋ ਅੰਮ੍ਰਿਤਸਰ ਦੇ ਵਿੱਚ ਮਨਾਇਆ ਗਿਆ, ਉੱਥੇ ਕਹਿੰਦੇ ਕਿ ਸਵੇਰ ਨੂੰ ਪ੍ਰਭਾਤ ਫੇਰੀ ਵਿੱਚ ਸ਼ਰਧਾਲੂਆਂ ਦੀ ਗਿਣਤੀ ਬਹੁਤ ਘਟ ਗਈ ਤੇ ਦੀਪਮਾਲਾ ਵੀ ਨਹੀਂ ਹੋਈ। ਜੀ ਜਿਹੜੀ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਜਿਹੜਾ ਤੇ ਗਿਣਤੀ ਜਿਹੜੀ ਆ ਜੀ ਉਹ ਬਹੁਤ ਘੱਟ ਰਹੀ, ਜਥੇਦਾਰ ਨਹੀਂ ਆਏ। ਜਿਹੜਾ ਨਗਰ ਕੀਰਤਨ ਸੀਗਾ ਉਹਦੇ ਵਿੱਚ ਸੰਗਤ ਵੀ ਜਿਹੜੀ ਆ ਜੀ ਉਹਨੇ ਸ਼ਮੂਲੀਅਤ ਵੱਡੀ ਗਿਣਤੀ ਦੇ ਵਿੱਚ ਨਹੀਂ ਕੀਤੀ। ਦਰਬਾਰ ਸਾਹਿਬ ਮੱਥਾ ਟੇਕਣ ਵਾਲਿਆਂ ਦੀ ਗਿਣਤੀ ਦੇ ਵਿੱਚ ਤਾਂ ਕੋਈ ਫਰਕ ਨਹੀਂ ਪਿਆ ਜੀ। ਉੱਥੇ ਤਾਂ ਜਿਹੜੇ ਮੱਥਾ ਟੇਕਣ ਵਾਲੇ ਆ ਸ਼ਰਧਾਲੂ ਉਹ ਤਾਂ ਕਾਫੀ ਸਾਰੇ ਜਿਹੜਾ ਜੀ ਉਹ ਆ ਰਹੇ ਨੇ। ਪਰ ਜਿਹੜਾ ਪ੍ਰਕਾਸ਼ ਪੁਰਬ ਹੈ ਉਹਦੇ ਵਿੱਚ ਹਰਿਮੰਦਰ ਸਾਹਿਬ ਦੇ ਵਿੱਚ ਜਿਹੜੇ ਆ ਜੀ ਨਾ ਤਾਂ ਦੀਪਮਾਲਾ ਕੀਤੀ ਗਈ ਹੈ, ਨਾ ਕੋਈ ਆਤਿਸ਼ਬਾਜ਼ੀ ਜਿਹੜੀ ਆ ਜੀ ਉਹ ਚੱਲੀ ਹੈ, ਕਿਉਂਕਿ ਐਲਾਨ ਕੀਤਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਤੇ ਆਈ ਥਿੰਕ ਕਿਤੇ ਨਾ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਜੀ ਉਹ ਸੰਗਤਾਂ ਦੀ ਨਾਰਾਜ਼ਗੀ ਜਿਹੜੀ ਆ ਉਹ ਮੁੱਲ ਨਹੀਂ ਲੈਣਾ ਚਾਹੁੰਦੀ ਕਿ ਜੇ ਉਹ ਦੀਪਮਾਲਾ ਕਰਦੀ ਤਾਂ ਉਹਨਾਂ ਦੇ ਵਿਰੋਧ ਦੇ ਵਿੱਚ ਜਿਹੜਾ ਸੀ ਉਹ ਲੋਕ ਉੱਠ ਕੇ ਖੜੇ ਹੋ ਸਕਦੇ ਸੀਗੇ। ਜਿਹੜੀਆਂ ਪ੍ਰਭਾਤ ਫੇਰੀਆਂ ਨੇ ਉਹਨਾਂ ਦੇ ਵਿੱਚ ਬਹੁਤੀ ਜਿਹੜੀ ਗਿਣਤੀ ਆ ਉਹ ਇਸ ਵਾਰੀ ਸੰਗਤ ਦੀ ਜਿਹੜੀ ਆ ਜੀ ਉਹ ਨਹੀਂ ਹੋਈ। ਕਿਤੇ ਨਾ ਕਿਤੇ ਜਿਹੜੀ ਬੇਚੈਨੀ ਹੈ ਸੰਗਤ ਦੇ ਵਿੱਚ ਉਹ ਵੱਧ ਰਹੀ ਹੈ ਡੇ ਬਾਈ ਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਸਤੇ ਔਰ ਪ੍ਰਬੰਧਕਾਂ ਦੇ ਜਿਹੜਾ ਜੀ ਵਾਸਤੇ, ਜਿਹਦੇ ਕਰਕੇ ਲੋਕ ਜਿਹੜਾ ਜੀ ਉਹ ਦੂਰ ਹੋ ਰਹੇ ਨੇ। ਇਹ ਕਿਹਾ ਜਾਂਦਾ ਜੀ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਅੰਦਰਲੇ ਸੂਤਰ ਨੇ ਉਹਨਾਂ ਨੂੰ ਡਰ ਜਿਹੜਾ ਜੀ ਸਭ ਤੋਂ ਵੱਡਾ ਇਹ ਸਤਾ ਰਿਹਾ ਕਿ ਜੇ ਸੰਗਤ ਘੱਟ ਆਉਂਦੀ ਹੈ ਇਹਨੂੰ ਤਾਂ ਕਿਸੇ ਤਰੀਕੇ ਨਾਲ ਹੈਂਡਲ ਜਿਹੜਾ ਜੀ ਕਰ ਲਿਆ ਜਾਊਗਾ। ਜੇ ਚੜਾਵਾ ਘਟਣਾ ਸ਼ੁਰੂ ਹੋ ਗਿਆ ਤੇ ਫਿਰ ਜਿਹੜਾ ਜੀ ਕਿਸ ਪਾਸੇ ਵੱਲ ਨੂੰ ਇਹ ਗੱਲ ਜਾਊਗੀ, ਇਹ ਬੜੀ ਅਹਿਮ ਗੱਲ ਜਿਹੜੀ ਆ ਜੀ ਉਹ ਰਹੂਗੀ ਜੀ। ਤੇ ਜੀ ਅੱਗੇ ਆਪਾਂ ਜਥੇਦਾਰਾਂ ਦੀ ਗੱਲ ਕਰਦੇ ਹਾਂ ਕਿ ਜਥੇਦਾਰਾਂ ਕਰਕੇ ਜੋ ਵੀ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਨੇ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਤੇ ਕਨਸੂਆਂ ਇਹ ਵੀ ਆ ਰਹੀਆਂ ਕਿ ਜਥੇਦਾਰਾਂ ਨੂੰ ਤਬਦੀਲ ਕਰ ਦਿੱਤਾ ਜਾਊਗਾ। ਜਿਹੜੇ ਦਮਦਮੀ ਟਕਸਾਲ
ਦੇ ਨੇ ਜੀ ਹਰਨਾਮ ਸਿੰਘ ਧੁੰਮਾ ਹੋਰੀ, ਉਹਨਾਂ ਨੇ ਹਨੇਰੇ 'ਚ ਜਿਹੜੀ ਹੈ ਜੀ ਉਹ ਮੁਲਾਕਾਤ ਕੀਤੀ ਹੈ ਮੁੱਖ ਮੰਤਰੀ ਦੇ ਨਾਲ ਤੇ ਡਿਪਟੀ ਮੁੱਖ ਮੰਤਰੀ ਦੇ ਨਾਲ, ਔਰ ਉਹਨਾਂ ਨੂੰ ਜਿਹੜਾ ਜੀ ਸੰਤ ਸਮਾਜ ਦੇ ਵੱਲੋਂ ਜਿਹੜਾ ਉਹਨਾਂ ਦੇ ਨਾਲ ਜੁੜਿਆ ਹੋਇਆ ਉਹਦੇ ਵੱਲੋਂ ਇੱਕ ਜਿਹੜੀ ਹੈ ਜੀ ਚਿੱਠੀ ਪੱਤਰ ਦਿੱਤਾ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਜਥੇਦਾਰ ਨੇ ਤਖਤਾਂ ਦੇ, ਉਹ ਸੰਗਤ ਦੇ ਵਿੱਚੋਂ ਆਪਣਾ ਭਰੋਸਾ ਜਿਹੜਾ ਜੀ ਉਹ ਗਵਾ ਚੁੱਕੇ ਨੇ, ਜਿਹਦੇ ਕਰਕੇ ਇਹਨਾਂ ਦੇ ਅਹੁਦਿਆਂ ਤੋਂ ਇਹਨਾਂ ਨੂੰ ਤਬਦੀਲ ਜਿਹੜਾ ਜੀ ਉਹ ਕਰ ਦੇਣਾ ਚਾਹੀਦਾ। ਹੁਣ ਕਈ ਸਵਾਲ ਜਿਹੜੇ ਨੇ ਉਹ ਹਰਨਾਮ ਸਿੰਘ ਧੁੰਮਾ ਹੋਰਾਂ ਦੀ ਜਿਹੜੀ ਇਹ ਮੁਲਾਕਾਤ ਹੈ ਉਹਨੇ ਖੜੇ ਕਰ ਦਿੱਤੇ ਨੇ। ਇੱਕ ਤਾਂ ਇਹ ਕਿ ਉਹ ਦਿਨ ਦੇ ਵਿੱਚ ਕਿਉਂ ਨਹੀਂ ਮਿਲੇ, ਉਹ ਰਾਤ ਨੂੰ ਮੁਲਾਕਾਤਾਂ ਹਨੇਰੇ ਦੇ ਵਿੱਚ ਜਿਹੜਾ ਜੀ ਉਹ ਕਿਉਂ ਕਰਦੇ ਫਿਰਦੇ ਨੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਹੋਰਾਂ ਦੇ ਨਾਲ। ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਆ ਜੀ ਉਹ ਇੱਕ ਗੱਲ ਹਮੇਸ਼ਾ ਬੜੀ ਠੋਕ ਵਜਾ ਕੇ ਕਹਿੰਦੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਗਾ, ਉਹ ਤਾਂ ਇੰਡੀਪੈਂਡੈਂਟ ਇੱਕ ਬਾਡੀ ਆ ਤੇ ਉਹ ਆਪਣੇ ਤਰੀਕੇ ਨਾਲ ਕੰਮ ਕਰਦੀ ਹੈ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਡੀਪੈਂਡੈਂਟ ਬਾਡੀ ਹੈ ਤੇ ਫਿਰ ਹਰਨਾਮ ਸਿੰਘ ਧੁੰਮਾ ਹੋਰੀ ਜਥੇਦਾਰ ਜਿਹੜੇ ਨੇ ਉਹ ਬਦਲਣ ਦੇ ਵਾਸਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਕੋਲੇ ਕਿਉਂ ਫਿਰਦੇ ਨੇ ਜੀ, ਉਹ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕੋਲੇ ਕਿਉਂ ਜਿਹੜਾ ਜੀ ਗਏ ਨੇ। ਉਂਝ ਵੀ ਜਿਹੜਾ ਇੱਕ ਇਹਦਾ ਇਹ ਵੀ ਕਿਹਾ ਜਾ ਸਕਦਾ ਜੀ ਕਿ ਜੇ ਧੁੰਮਾ ਸਾਹਿਬ ਜਿਹੋ ਜਿਹਾ ਉਹਨਾਂ ਦਾ ਰੋਲ ਪਿਛਲੇ ਦਿਨਾਂ ਦੇ ਦੌਰਾਨ ਰਿਹਾ ਜਾਂ ਆਹ ਜੋ ਕੁਛ ਉਹ ਕਰ ਰਹੇ ਨੇ, ਉਦੋਂ ਬਾਅਦ ਤਾਂ ਇਉਂ ਲੱਗਦਾ ਜੀ ਕਿ ਉਹਨਾਂ ਨੂੰ ਜਿਹੜਾ ਨਾਮ ਹੈ ਉਹ ਦਮਦਮੀ ਟਕਸਾਲ ਬਾਦਲ ਜਿਹੜਾ ਜੀ ਉਹ ਰੱਖ ਲੈਣ ਤਾਂ ਮੇਰਾ ਖਿਆਲ ਸ਼ਾਇਦ ਹੋ ਸਕਦਾ ਜੀ ਈਜ਼ੀ ਰਹੇ ਪਛਾਣਨ ਦੇ ਵਿੱਚ। ਔਰ ਇਹਦੇ ਵਿਚਾਲੇ ਇੱਕ ਜਿਹੜੀ ਹੋਰ ਗੱਲ ਅਹਿਮ ਜਿਹੜੀ ਹੈ ਜੀ ਉਹ ਆਣ ਜੁੜੀ, ਉਹ ਇਹ ਹੈ ਕਿ ਜਿਹੜਾ ਮਾਮਲਾ ਚੱਲ ਰਿਹਾ ਕਿ ਪ੍ਰਧਾਨ ਮੰਤਰੀ ਦੇ ਅੰਡਰ ਜਿਹੜਾ ਜੀ ਆ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜੀਆਂ ਚੋਣਾਂ ਹੋਣੀਆਂ, ਔਰ ਇਹ ਕਿਹਾ ਜਾ ਰਿਹਾ ਜਿਹੜੇ ਪੰਜਾਬ ਸਰਕਾਰ ਪਹਿਲਾਂ ਭੇਜਦੀ ਸੀਗੀ ਪੈਨਲ ਦੇ ਉੱਤੇ 3 ਨਾਮ ਜਿਹੜੇ ਕਿ ਇਹਨਾਂ ਦੇ ਵਿੱਚੋਂ ਜਿਹੜਾ ਦੀ ਚੋਣ ਕਮਿਸ਼ਨ ਦਾ ਅਧਿਕਾਰੀ ਜਿਹੜਾ ਨਿਯੁਕਤ ਕੀਤਾ ਜਾਵੇ, ਉਹ ਇੱਥੋਂ ਪੰਜਾਬ ਸਰਕਾਰ ਦੇ ਜੂੜੇ ਹੇਠੋਂ ਨਿਕਲ ਜੂਗਾ ਕਿ ਪ੍ਰਧਾਨ ਮੰਤਰੀ ਦੇ ਸਿੱਧਾ ਜਿਹੜਾ ਜੀ ਉਹ ਆ ਜਾਊਗਾ। ਇਹਨੂੰ ਕਈ ਪੱਖਾਂ ਦੇ ਨਾਲ ਜਿਹੜਾ ਜੀ ਉਹ ਦੇਖਿਆ ਜਾ ਰਿਹਾ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਜਥੇਦਾਰਾਂ ਦੇ ਉੱਤੇ ਜੋ ਗਲਬਾ ਪਿਛਲੇ ਕੁਝ ਸਮੇਂ ਤੋਂ ਜਿਹੜਾ ਜੀ ਦਿਖ ਰਿਹਾ, ਕਿੰਨਾ ਦਾ ਸਭ ਨੂੰ ਪਤਾ ਹਿਡਨ ਏਜੰਡੇ ਵਾਲਿਆਂ ਦਾ, ਤਾਂ ਉਹਦੇ ਵੱਲ ਨੂੰ ਹੀ ਇਹ ਜਿਹੜਾ ਜੀ ਸਟੈਪ ਹੈ। ਆਈ ਥਿੰਕ ਜਿਹੜਾ ਅਕਾਲੀ ਦਲ ਹੈ ਜੀ ਉਹਨੇ ਕੁਝ ਹਾਲਾਤ ਜਿਹੜੇ ਜੀ ਇੱਦਾਂ ਦੇ ਪੈਦਾ ਕਰ ਦਿੱਤੇ ਜਾਂ ਪੈਦਾ ਕਰਵਾ ਦਿੱਤੇ, ਜਿਹਦੇ ਨਾਲ ਹੌਲੀ ਹੌਲੀ ਤੁਸੀਂ ਇਹ ਕਹਿ ਲਓ ਕਿ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਇਤਿਹਾਸ ਜਾਣਦੇ ਨੇ ਕਿ ਬੜੀਆਂ ਕੁਰਬਾਨੀਆਂ ਤੋਂ ਬਾਅਦ ਜਿਹੜਾ ਸੀਗਾ ਜੀ ਇਹ ਹਾਸਲ ਹੋਇਆ ਸੀਗਾ, ਇਹ ਇੱਕ ਕਿਸਮ ਦੇ ਨਾਲ ਫੜਾ ਦਿੱਤਾ ਗਿਆ ਜੀ। ਹੋਰ ਜਿਹੜੀ ਆ ਉਹ ਵਾਗਡੋਰ ਆਲਮੋਸਟ ਜਿਹੜੀ ਹੈ ਜੀ ਉਹ ਫੜਾ ਦਿੱਤੀ ਗਈ ਹੈ। ਔਰ ਮੇਰਾ ਖਿਆਲ ਇਹਦਾ ਇਤਿਹਾਸ ਦੇ ਉੱਤੇ ਬਹੁਤ ਵੱਡਾ ਅਸਰ ਜਿਹੜਾ ਜੀ ਉਹ ਆਉਣ ਵਾਲੇ ਸਮੇਂ ਦੇ ਦੌਰਾਨ ਪਊਗਾ ਜੇ ਇਹਦੀ ਗੰਭੀਰਤਾ ਨੂੰ ਦੇਖਿਆ ਜਾਵੇ। ਕੁਝ ਲੋਕ ਹੋ ਸਕਦਾ ਕਿ ਇਹ ਸੋਚਣ ਕਿ ਇਹਦੇ ਨਾਲ ਕੀ ਫਰਕ ਪਊਗਾ, ਬਹੁਤ ਵੱਡਾ ਫਰਕ ਪਊਗਾ ਜੀ ਇਹਦੇ ਨਾਲ। ਬਿਲਕੁਲ ਜੀ, ਉਹੀ ਹੈ ਕਿ ਜੋ ਅੱਜ ਹੋ ਰਿਹਾ ਆ ਉਹ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਉਸ ਦਾ ਖਮਜਾਨਾ ਜ਼ਰੂਰ ਭੁਗਤਣਾ ਪਊਗਾ। ਅੱਗੇ ਜੀ ਦੌੜ ਲੱਗੀ ਹੁੰਦੀ ਸੀਗੀ ਜੋ ਪੰਜਾਬ ਦੇ ਮੇਰੇ ਖਿਆਲ ਦੇ ਵਿੱਚ ਪਿੰਡਾਂ ਦੇ ਸਰਪੰਚ ਵੀ ਆ ਜਾਂ ਜ਼ਿਲ੍ਹਾ ਜਥੇਦਾਰਾਂ ਤੱਕ ਤੇ ਹੋਰ ਵਿਧਾਇਕਾਂ ਦੀ ਕਿ ਲਾਲ ਬੱਤੀ ਵਾਲੀ ਗੱਡੀ ਚਾਹੀਦੀ ਆ। ਇਹ ਲਾਲ ਬੱਤੀ ਵਾਲੀਆਂ ਗੱਡੀਆਂ ਮਿਲ ਤੇ ਗਈਆਂ, ਪਰ ਹੁਣ ਉਹ ਆਪਣੀ ਕਾਰ ਦੇ ਵਿੱਚ ਲੁਕੋ ਕੇ ਚੱਲਦੇ ਆ, ਉੱਤੋਂ ਲਾ ਲਈਆਂ ਸਾਰਿਆਂ ਨੇ। ਇਹਨਾਂ ਦੀ ਸੁਪਰੀਮ ਕੋਰਟ ਨੇ ਕੁਝ ਸਮਾਂ ਪਹਿਲਾਂ ਜਿਹੜਾ ਜੀ ਕੀਤਾ ਕਿ ਲਾਲ ਬੱਤੀ ਉਹਨਾਂ ਨੇ ਮਿੱਥ ਦਿੱਤੀ ਕਿ ਆਹ ਲੋਕ ਜਿਹੜੇ ਉਹ ਲਾ ਸਕਦੇ ਨੇ, ਹਾਈ ਕੋਰਟ ਦੇ ਜੱਜ ਲਾ ਸਕਦੇ ਨੇ, ਮੁੱਖ ਮੰਤਰੀ ਲਾ ਸਕਦੇ ਨੇ, ਤੇ ਜਿਹੜੇ ਜੀ ਕੁਝ ਜਿਹੜੇ ਹਾਈ ਰੈਂਕ ਦੇ ਆਫੀਸਰ ਨੇ DGP ਉਹ ਲਾ ਸਕਦੇ ਨੇ, ਥੱਲੇ ਲਾਤੀਆਂ। ਇਹਨਾਂ ਨੇਤਾਵਾਂ ਨੇ ਕੀ ਕੀਤਾ ਜੀ ਕਿ ਇਹਨਾਂ ਨੇ ਫਿਰ ਸੰਤਰੀ ਬੱਤੀਆਂ ਜਿਹੜੀਆਂ ਉਹ ਕੱਢ ਲਈਆਂ ਕਿ ਲਾਲ ਬੱਤੀ ਤੇ ਪਾਬੰਦੀ ਲਾਈ ਹੈ, ਸੰਤਰੀ ਬੱਤੀ ਤੇ ਥੋੜ੍ਹੀ ਪਾਬੰਦੀ ਲਾਈ ਹੈ। ਜੇ ਮਤਲਬ ਕਿ ਪ੍ਰੋਸੈਸ ਦੁਬਾਰਾ ਜਾਊਗਾ ਤੇ ਕਈ ਸਾਲ ਉਹਨੂੰ ਫੇਰ ਲੱਗ ਜਾਣਗੇ ਜੀ ਸੰਤਰੀ ਬੱਤੀ ਨੂੰ ਲਾਉਂਦੇ ਆ। ਜਦੋਂ ਸੰਤਰੀ ਬੱਤੀ ਲਾ ਲੂਗੀ ਫਿਰ ਹਰੀ ਲਾ ਲੈਣਗੇ। ਤਾਂ ਇੱਥੇ ਜਿਹੜੀ ਲਾਲ ਬੱਤੀ ਕਲਚਰ ਹੈ ਉਹ ਇੰਨਾ ਜ਼ਿਆਦਾ ਜਿਹੜਾ ਜੀ ਹੋ ਗਿਆ ਕਿ ਲਾਲ ਬੱਤੀਆਂ ਵਾਲੇ ਜਿਹੜੇ ਉਹ ਹੂਟਰ ਮਾਰਦਿਆਂ ਹੋਇਆਂ ਲੰਘਦੇ ਨੇ ਆਮ ਲੋਕਾਂ ਨੂੰ ਮਿੱਧ ਕੇ, ਉਹਨਾਂ ਲੋਕਾਂ ਨੂੰ ਮਿੱਧ ਕੇ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਹੁੰਦਾ। ਇਹਦਾ ਜ਼ਿਕਰ ਇੱਕ ਵਾਰੀ ਨਹੀਂ ਬਹੁਤ ਵਾਰੀ ਜਿਹੜਾ ਜੀ ਉਹ ਹੋਇਆ ਕਿ ਲਾਲ ਬੱਤੀਆਂ ਵਾਲੇ ਜਿਹੜੇ ਜੀ ਉਹ ਧੱਕਾ ਬਹੁਤ ਕਰਦੇ ਨੇ। ਇਹ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਸਰਪੰਚ ਤੱਕ ਜਿਹੜਾ ਜੀ ਉਹ ਲਾਈ ਫਿਰਦੇ ਸੀ, ਬਾਬੇ ਵੀ ਲਾਈ ਫਿਰਦੇ ਸੀਗੇ ਇੱਥੇ ਤਾਂ
ਕਿਸੇ ਟਾਈਮ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਗੱਡੀ ਦੇ ਉੱਤੇ ਵੀ ਬੱਤੀ ਜਿਹੜੀ ਉਹ ਲੱਗੀ ਹੁੰਦੀ ਸੀ, ਹੂਟਰ ਵੀ ਲੱਗਿਆ ਹੁੰਦਾ ਸੀ, ਅੱਜ ਕੱਲ੍ਹ ਜ਼ਰੂਰ ਲੱਗੀ ਹੋਈ ਆ। ਜਿਹੜੇ ਹੁਣ ਕੀ ਹੋਇਆ ਜੀ, ਜਦੋਂ ਦਾ ਆਹ ਲੋਕ ਰੋਜ਼ ਸੜਕਾਂ ਦੇ ਉੱਤੇ ਆਇਆ, ਕਿਤੇ ਨਾ ਕਿਤੇ ਕੋਈ ਨਾ ਕੋਈ ਜਿਹੜਾ ਜੀ ਉਹ ਬੈਠੇ ਹੀ ਨੇ ਧਰਨੇ ਦੇ ਉੱਤੇ, ਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਲਾਲ ਬੱਤੀ ਵਾਲੀ ਗੱਡੀ ਆਉਂਦੀ ਹੈ, ਉਹ ਭੱਜ ਕੇ ਸੜਕ ਦੇ ਉੱਤੇ ਆ ਕੇ ਜਿਹੜਾ ਜੀ ਉਹਨੂੰ ਘੇਰਨਾ ਸ਼ੁਰੂ ਕਰ ਦਿੰਦੇ ਨੇ। ਔਰ ਲਾਲ ਬੱਤੀ ਵਾਲੀਆਂ ਗੱਡੀਆਂ ਜਿਹੜੀਆਂ ਜੀ ਉਹ ਜਗੀਰ ਕੌਰ ਹੋਰਾਂ ਦੀ ਜਿਹੜੀ ਗੱਡੀ ਆ ਉਹਦਾ ਕੀ ਹਸ਼ਰ ਕੀਤਾ, ਸਰਬਜੀਤ ਸਿੰਘ ਮੱਕੜ ਦੀ ਗੱਡੀ ਦਾ ਜਿਹੜਾ ਜੀ ਉਹ ਕੀ ਹਸ਼ਰ ਕੀਤਾ ਲੋਕਾਂ ਨੇ, ਉਹ ਸਾਰਿਆਂ ਨੂੰ ਜਿਹੜਾ ਜੀ ਪਤਾ। ਹੁਣ ਜਿਹੜਾ ਜੀ ਇੰਨਾ ਪੈ ਗਿਆ ਕਿ ਜਿਹੜਾ ਸੁਪਰੀਮ ਕੋਰਟ ਦਾ ਡੰਡਾ ਇਹ ਬੱਤੀਆਂ ਨਹੀਂ ਸੀ ਲੁਹਾ ਸਕਿਆ, ਉਹ ਲੋਕਾਂ ਦੇ ਡੰਡੇ ਨੇ ਲੁਹਾ ਲਈਆਂ। ਅੱਜ ਕੱਲ੍ਹ ਨੇਤਾ ਜਿਹੜੇ ਪੰਜਾਬ ਦੇ ਜਿਹੜੇ ਮੰਤਰੀ ਸੰਤਰੀ ਨੇ ਉਹ ਕੀ ਕਰਦੇ ਨੇ, ਜਦੋਂ ਚੰਡੀਗੜ੍ਹ ਤੋਂ ਨਿਕਲਦੇ ਨੇ, ਜਿਵੇਂ ਚੰਡੀਗੜ੍ਹ ਦੇ ਵਿੱਚ ਲੋਕ ਵੜਦਿਆਂ ਸਾਰ ਸੀਟ ਬੈਲਟ ਲਾ ਲੈਂਦੇ ਆ ਨਾ ਕਿ ਅੱਗੇ ਸਖਤੀ ਬਹੁਤ ਹੈ, ਤੇ ਇਹ ਹੁਣ ਨੇਤਾ ਜਿਹੜੇ ਨੇ ਉਹ ਬੱਤੀ ਲਾ ਕੇ ਗੱਡੀ ਦੇ ਵਿੱਚ ਰੱਖ ਲੈਂਦੇ ਨੇ ਕਿ ਅੱਗੇ ਸਖਤੀ ਬਹੁਤ ਹੈ। ਇਸ ਕਰਕੇ ਜਿਹੜਾ ਕੋਰਟ ਨਹੀਂ ਸੀ ਨਾ ਕਰਵਾ ਸਕੀ ਦੀ, ਉਹ ਲੋਕਾਂ ਨੇ ਜਿਹੜਾ ਜੀ ਉਹ ਕਰਵਾ ਲਿਆ। ਹੁਣ ਇਹ ਜਿਹੜਾ ਜੀ ਕਿੰਨੀ ਕੁ ਦੇਰ ਰਹਿੰਦੀ ਆ, ਇਹ ਆਪਣੇ ਆਪ ਦੇ ਵਿੱਚ ਸਵਾਲ ਹੈ। ਪਰ ਮੈਂ ਇੱਕ ਵਾਰੀ ਫੇਰ ਕਹੂੰਗਾ ਕਿ ਜੇ ਦਰਬਾਰਾ ਸਿੰਘ ਗੁਰੂ ਹੋਰਾਂ ਵਾਲਾ ਕਲਿੱਪ ਤੁਸੀਂ ਨਹੀਂ ਦੇਖਿਆ ਤਾਂ ਉਹ ਮੇਰੇ ਵੀ ਫੇਸਬੁੱਕ ਦੇ ਉੱਤੇ ਪਿਆ, ਮੈਂ ਕਿਹਾ ਜਿਹੜਾ ਜੀ ਪੰਜਾਬੀ ਰੇਡੀਓ USA ਦੇ ਫੇਸਬੁੱਕ ਦੇ ਉੱਤੇ ਵੀ ਪਿਆ ਹੋਣਾ, ਤੁਸੀਂ ਉਹਨੂੰ ਇੱਕ ਵਾਰੀ ਵੇਖ ਜ਼ਰੂਰ ਲੈਣਾ। ਉਹਦੇ ਵਿੱਚ ਇਸ ਕਰਕੇ ਵੇਖਣਾ ਕਿ ਅਵੇਅਰਨੈਸ ਜਿਹੜੀ ਆ, ਆਮ ਕਿਸਾਨ ਜਿਹੜੇ ਨੇ ਉਹਨਾਂ ਦੇ ਵਿੱਚ ਅਵੇਅਰਨੈਸ ਕਿੰਨੀ ਆ, ਉਹ ਸਵਾਲ ਕਿਸ ਹਾਈ ਲੈਵਲ ਦੇ ਜਿਹੜਾ ਜੀ ਉਹ ਕਰ ਰਹੇ ਨੇ। ਜੀ ਜੀ ਜੀ, ਬਹੁਤ ਵਧੀਆ ਗੱਲ ਹੈ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਆਉਣ ਲੱਗ ਪਈ ਆ। ਤੇ ਅਖੀਰ ਵਿੱਚ ਅੱਜ-ਨਾਮਾ ਕਿ ਭਾਰਤ ਨਾਲ ਦਾ ਦੇਸ਼ ਨੇਪਾਲ ਜਿਹੜਾ ਉਹਦੇ ਨਾਲ ਸੀ ਮੁੱਢਾਂ ਦਾ ਨੇੜ ਬੇਲੀ। ਭਾਰਤ ਨਾਲ ਦਾ ਦੇਸ਼ ਨੇਪਾਲ ਜਿਹੜਾ ਉਹਦੇ ਨਾਲ ਸੀ ਮੁੱਢਾਂ ਦਾ ਨੇੜ ਬੇਲੀ। ਸਾਂਭੀ ਮੁਲਕ ਦੀ ਗੱਦੀ ਸੀ ਜਦੋਂ ਮੋਦੀ ਤੁਰਿਆ ਕੱਢਣ ਸੰਸਾਰ ਦੇ ਗੇੜ ਬੇਲੀ। ਪਹਿਲੋਂ ਪੁੱਜਾ ਸੀ ਚੱਲ ਨੇਪਾਲ ਮੋਦੀ, ਬਾਤ ਮੋਹ ਦੀ ਦਿੱਤੀ ਸੀ ਛੇੜ ਬੇਲੀ। ਤਾਰ ਗਈ ਕੁਝ ਜਾਤ ਦੀ ਗਲਤ ਛੋਹੀ, ਸਾਰੀ ਸਾਂਝ ਉਸ ਦਿੱਤੀ ਉਖੇੜ ਬੇਲੀ। ਭਾਰਤ ਵੱਲੋਂ ਤਾਂ ਰਿਹਾ ਉਹ ਵੱਟ ਪਾਸਾ, ਆੜੀ ਨਾਲ ਹੁਣ ਚੀਨ ਤੇ ਪਾਊ ਗਈ। ਭਾਰਤ ਵੱਲੋਂ ਤਾਂ ਰਿਹਾ ਉਹ ਵੱਟ ਪਾਸਾ, ਆੜੀ ਨਾਲ ਹੁਣ ਚੀਨ ਦੇ ਪਾਊਗਾ ਹੀ। ਰੱਖੂ ਨੀਤੀ ਜੇ ਮੋਦੀ ਸਰਕਾਰ ਇਹੀ, ਨੇੜੇ ਹਿੰਦ ਦੇ ਫੇਰ ਨਹੀਂ ਆਊਗਾ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ, ਜਿਨ੍ਹਾਂ ਦੇ ਨਾਲ ਆਪਾਂ ਹੈਡਲਾਈਨਸ ਦੇ ਉੱਲੇ ਕੀ ਹੁੰਦਾ ਗੱਲਾਂ ਬਾਤਾਂ ਕਰਦੇ ਹਾਂ। ਹੁਣ ਅਗਲੇ ਬੁਲੇਟਿਨ ਤੱਕ ਬਲਵਿੰਦਰ ਕੌਰ ਵੱਲੋਂ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।